सिख मत विच क्यामत दा की तसव्वुर है जिवें असीं कहने आ कि क्यामत आएगी नेक अमाल करन वाले जन्नत च चले जाणगे बुरे अमाल करन वाले दोज़ख च चले जाणगे इंज तुहाडे मज़हब दे विच क्यामत दे बारे च की तालीमात दित्तियां जांदियां ने। ਤੁਸੀਂ ਇੱਥੇ ਇਸਲਾਮਿਕ ਦੇਸ਼ ਦੇ ਵਿੱਚ ਰਹਿ ਕੇ ਸਿੱਖ ਮਤ ਤੇ ਪੀਐਚਡੀ ਕਰਨ ਦਾ ਸਬਬ ਤੁਹਾਡਾ ਕਿੱਦਾਂ ਬਣ ਗਿਆ? मैं एम फिल करन दई हाँ तो ਉਹਦੇ ਵਿੱਚ ਜਿਹੜਾ ਨਾ ਉਹਨਾਂ ਨੇ ਹਿੰਦੂ ਮਤ ਈਸਾਈਅਤ ਸਾਰੇ ਮਜ਼ਹਬ ਸਨ ਤੇ ਪਰ ਮੈਂ ਸਿੱਖ ਮਤ ਨੂੰ ਇਖਤਿਆਰ ਕੀਤਾ ਕਿ ਮੈਂ ਸਿੱਖ ਮਤ ਤੇ ਤਹਿਕੀਕ ਕਰਨਾ ਚਾਹੁੰਦੀ ਹਾਂ। ਸਭ ਤੋਂ ਬੈਸਟ ਚੀਜ਼ ਸਿੱਖ ਧਰਮ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਉਹ ਬਹੁਤ ਲੌਜੀਕਲ ਨੇ। ਉਹ ਕਿਸੇ ਵੀ ਚੀਜ਼ ਨੂੰ ਇਦਾਂ ਕਿਸੇ ਦੇ ਕਹੇ ਤਾਂ ਨਹੀਂ ਮੰਨ ਲੈਂਦੇ। ਇਹੀ ਗੱਲ ਸਾਨੂੰ ਬਾਬੇ ਨਾਨਕ ਨੇ ਸਿਖਾਈ ਹੈ ਵੀ ਕਿਸੇ ਦੇ ਮਗਰ ਨਹੀਂ ਲੱਗਣਾ। ਲਾਈਕ ਜਿਵੇਂ ਸ਼ੁਰੂ ਦੇ ਵਿੱਚ ਬਚਪਨ 'ਚ ਕਹਾਣੀਆਂ ਸੁਣਾਇਆ ਕਰਦੇ ਸੀ, ਸਾਡੇ ਪੰਜਾਬੀ ਦੀਆਂ ਪਾਠ ਪੁਸਤਕਾਂ 'ਚ ਵੀ ਸੀ ਵੀ ਸੂਰਜ ਨੂੰ ਪਾਣੀ ਦੇਣਾ, ਇਹ ਹਿੰਦੂ ਧਰਮ ਦਾ ਲੌਜਿਕ ਹੈ। ਬਟ ਉਹਨੇ ਕਿਹਾ ਸੀ ਵੀ ਜਦੋਂ ਤੁਹਾਡੇ ਇੱਥੋਂ ਪਾਣੀ ਡੋਲਿਆ ਤੁਹਾਡੇ ਖੇਤ 'ਚ ਨਹੀਂ ਪਹੁੰਚਦਾ, ਸੂਰਜ ਤੱਕ ਪੁੰਨ ਪਹੁੰਚਣਾ ਆ। परमात्मा ना जिहड़ा जिन्हों किसी ते एक बारी कृपा करे वो ही दस सकता भी वो की कर सकता है। इत्थे बहुत सारी दुनिया जिहड़ी बाणी च होर है, बाणे च होर है। मतलब कि बाणा पा के भी कई बार जिवें कह दईए कि पूरे मजहबी लुक दे के भी बाद चों गालां कढ़दे नज़र आउंदे आ। मैनूं नहीं लगता भी फिर उन्हां दे बाणियां दी कोई वैल्यू हैगी है, वो चाहे किसी भी धर्म च होण। मैं बिल्कुल ही इस मामले विच कट्टड़ है। मेरा नाम सफीना अफजल है। मैं मिनहाज यूनिवर्सिटी च एम फिल कर रही हाँ सिखिज़म ते ते मैं जिहड़ी है ना अपनी रिसर्च तहकीक अपना थीसिस करना चाहनी हाँ सिखिज़म ते तो ਉਹਦੇ ਮੁਤਲਕ ਮੈਨੂੰ ਜਿਹੜਾ ਨਾ ਤੁਹਾਡੇ ਤੋਂ ਕੁਝ ਸਵਾਲਾਤ ਕਰਨੇ ਨੇ ਤੇ ਤੁਸੀਂ ਉਹਨਾਂ ਦੇ ਜਵਾਬਾਤ ਦੇਣੇ ਨੇ। जी कोशिश करते हैं ਜਿਹੜੇ ਤੁਹਾਡੇ ਸਵਾਲਾਤ ਹੋਣਗੇ ਉਹਨਾਂ ਦੇ ਮੈਂ ਸਹੀ ਤੇ ਸਟੀਕ ਜਵਾਬ ਦੇ ਸਕਾਂ। ਮੇਰਾ ਪਹਿਲਾ ਸਵਾਲ ਹੈ ਕਿ ਸਿੱਖ ਮਤ ਵਿੱਚ ਖੁਦਾ ਦਾ ਕੀ ਤਸੱਵੁਰ ਹੈ? ਤੁਹਾਡੇ ਸਵਾਲ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਇੱਥੇ ਇਸਲਾਮਿਕ ਦੇਸ਼ ਦੇ ਵਿੱਚ ਰਹਿ ਕੇ ਸਿੱਖ ਮਤ ਤੇ ਪੀਐਚਡੀ ਕਰਨ ਦਾ ਸਬਬ ਤੁਹਾਡਾ ਕਿੱਦਾਂ ਬਣ ਗਿਆ? ਮੈਂ ਐਮ.ਫਿਲ ਕਰਨ ਦਈ ਹਾਂ ਤੇ ਉਹਦੇ ਵਿੱਚ ਜਿਹੜਾ ਨਾ ਉਹਨਾਂ ਨੇ ਮੈਨੂੰ ਹਿੰਦੂ ਮਤ ਈਸਾਈਅਤ ਸਾਰੇ ਮਜ਼ਹਬ ਸਨ ਤੇ ਪਰ ਮੈਂ ਸਿੱਖ ਮਤ ਨੂੰ ਇਖਤਿਆਰ ਕੀਤਾ ਕਿ ਮੈਂ ਸਿੱਖ ਮਤ ਤੇ ਤਹਿਕੀਕ ਕਰਨਾ ਚਾਹੁੰਦੀ ਹਾਂ ਕਿ ਕੁਛ ਇਹਦੇ ਵਿੱਚ ਇਹ ਵੇ ਕਿ ਇੱਕ ਖੁਦਾ ਨੂੰ ਮੰਨਦੇ ਨੇ, ਇਹ ਇਹਨਾਂ ਦੀ ਚੀਜ਼ ਮੈਨੂੰ ਸਹੀ ਲੱਗੀ। ਦੂਸਰੀ ਗੱਲ ਇਹ ਵੇ ਕਿ ਹਿੰਦੂ ਮਤ ਈਸਾਈਅਤ ਇਹਨਾਂ 'ਤੇ ਬਹੁਤ ਜ਼ਿਆਦਾ ਕੰਮ ਹੋ ਚੁੱਕਿਆ, ਸਿੱਖ ਮਤ 'ਤੇ ਕੋਈ ਕੰਮ ਨਹੀਂ ਹੋਇਆ, ਇਸ ਵਜ੍ਹਾ ਤੋਂ ਮੈਨੂੰ ਸਿੱਖ ਮਤ 'ਤੇ ਕੰਮ ਕਰਨਾ ਪਿਆ। ਠੀਕ ਹੈ, ਜਿਹੜਾ ਤੁਸੀਂ ਸਵਾਲ ਮੈਨੂੰ ਪੁੱਛਿਆ ਕਿ ਖੁਦਾ ਦਾ ਸਿੱਖ ਮਤ ਦੇ ਵਿੱਚ ਕੀ ਤਸੱਵਰ ਹੈ, ਸਵਾਲ ਦਾ ਜਵਾਬ ਤਾਂ ਵੈਸੇ ਇਹੀ ਹੈ ਕਿ ਅਸੀਂ ਇੱਕ ਰੱਬ ਨੂੰ ਮੰਨਦੇ ਹਾਂ। ਬਸ ਸਿਰਫ ਸ਼ਬਦਾਂ ਦੀ ਇੱਕ ਕਹਿ ਸਕਦੇ ਹੋ ਤੁਸੀਂ ਕਿ ਸ਼ਬਦਾਂ ਦਾ ਹੇਰ ਫੇਰ ਹੈ। ਤੁਸੀਂ ਰੱਬ ਨੂੰ ਯਾਦ ਕਰਨ ਲੱਗਿਆ ਅੱਲਾ ਕਹਿ ਦਿੰਦੇ ਹੋ, ਤਾਂ ਕੋਈ ਭਗਵਾਨ ਕਹਿ ਦਿੰਦਾ, ਕੋਈ ਪਰਮਾਤਮਾ ਕਹਿ ਦਿੰਦਾ, ਈਸਾਈ ਜਿਹੜੇ ਆ ਕ੍ਰਿਸਚੀਅਨ ਜਿਹੜੇ ਉਹ ਈਸ਼ਵਰ ਕਹਿ ਦਿੰਦੇ ਆ। ਤਾਂ ਗੱਲ ਤਾਂ ਪਹਿਲਾਂ ਤੋਂ ਹੀ ਇੱਕ ਹੈ। ਸੋ ਜਿਹੜਾ ਰੱਬ ਦਾ ਤਸੱਵਰ ਹੈ ਉਹ ਇਹੀ ਹੈ ਕਿ ਰੱਬ ਹੈ, ਇੱਕ ਹੈ। ਉਹ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਕੋਲ ਸਭ ਤੋਂ ਪਾਕ ਪਵਿੱਤਰ ਕਿਤਾਬ ਕੁਰਾਨ ਸ਼ਰੀਫ ਹੈ, ਉਸ ਤਰ੍ਹਾਂ ਸਾਡੇ ਕੋਲ ਸਭ ਤੋਂ ਪਵਿੱਤਰ ਕਿਤਾਬ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਜਿਹਦੇ ਵਿੱਚ ਸ਼ੁਰੂ ਤੋਂ ਹੀ ਬਾਣੀ ਦਾ ਪਹਿਲਾ ਜਿਹੜਾ ਪਹਿਲਾ ਪੰਨਾ ਹੈ ਉਹ ਸ਼ੁਰੂ ਹੀ ਇੱਥੋਂ ਹੁੰਦਾ ਹੈ ਕਿ ਇੱਕ ਓਂਕਾਰ ਮਤਲਬ ਪਰਮਾਤਮਾ ਇੱਕ ਹੈ। ਉਹ ਤੁਸੀਂ ਉਹਨੂੰ ਕਿਸੇ ਵੀ ਰੂਪ 'ਚ ਦੇਖ ਸਕਦੇ ਹੋ। ਅੱਗੇ ਅੱਗੇ ਜਿਵੇਂ ਤੁਸੀਂ ਉਹਦੇ ਵਿੱਚ 10 ਸਾਡੇ 6 ਗੁਰੂ ਸਾਹਿਬਾਨ ਦੀ ਬਾਣੀ ਹੈ, ਉਹਦੇ ਵਿੱਚ 10 ਸਾਡੇ ਗੁਰੂ ਸਾਹਿਬਾਨ ਹੋਏ ਨੇ। ਜਿਸ ਤਰ੍ਹਾਂ ਤੁਹਾਡੇ ਕੋਲ ਪੈਗੰਬਰ ਹੈਗੇ ਨੇ ਉਸ ਗੁਰੂ ਸਾਹਿਬਾਨ ਨੇ, ਤੇ ਉਹਦੇ ਵਿੱਚ 15 ਭਗਤਾਂ ਦੀ ਬਾਣੀ ਵੀ ਦਰਜ ਹੈ ਗੁਰੂ ਸਾਹਿਬਾਨ ਤੋਂ ਬਿਨਾਂ। ਸੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਸਾਡੇ ਵੱਲੋਂ ਇਹ ਹੁੰਦਾ ਕਿ ਜਿੰਨੇ ਵੀ ਭਗਤ ਨੇ, ਜਿੰਨੇ ਵੀ ਗੁਰੂ ਨੇ, ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਅਸੀਂ ਨਤਮਸਤਕ ਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਜ਼ਰੀਏ। ਤਾਂ ਮੈਂ ਤੁਹਾਨੂੰ ਇਹ ਦੱਸ ਰਹੀ ਸੀ ਕਿ ਪਰਮਾਤਮਾ ਦਾ ਜਿਹੜਾ ਸੰਕਲਪ ਹੈ, ਰੱਬ ਦਾ ਜਿਹੜਾ ਕੰਸੈਪਟ ਹੈ ਸਾਡੇ ਸਿੱਖੀਜ਼ਮ ਦੇ ਵਿੱਚ, ਉਹ ਇਹੀ ਹੈ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਆਪਣੇ ਰੱਬ ਨੂੰ ਮੰਨ ਸਕਦਾ ਹੈ। ਜਿੱਦਾਂ ਬੁੱਲੇ ਸ਼ਾਹ ਨੇ ਕਹਿਤਾ ਕਿ ਰੱਬ ਦਾ ਕੀ ਪਾਉਣਾ ਬੁੱਲਿਆ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਮਤਲਬ ਕਿ ਰੱਬ ਤਾਂ ਸਾਡੇ ਅੰਦਰ ਹੈ, ਅਸੀਂ ਵੀ ਇਹੀ ਮੰਨਦੇ ਹਾਂ। ਸਾਡੀ ਬਾਣੀ ਵੀ ਇਹੀ ਸਿੱਖਿਆ ਦਿੰਦੀ ਹੈ ਕਿ ਰੱਬ ਤੁਹਾਡੇ ਅੰਦਰ ਹੈ, ਤੁਸੀਂ ਬੁਰਾ ਨਾ ਕਰੋ। ਕੋਈ ਮੂਰਤੀ ਪੂਜਾ 'ਚ ਯਕੀਨ ਕਰਨਾ ਨਹੀਂ ਸਿਖਾਇਆ, ਇਹ ਤੁਸੀਂ ਕਹਿ ਸਕਦੇ ਹੋ। ਦੂਸਰਾ ਸਵਾਲ ਹੈ ਵੇ ਕਿ ਸਿੱਖ ਮਤ ਵਿੱਚ ਕਿਆਮਤ ਦਾ ਕੀ ਤਸੱਵੁਰ ਹੈ? ਜਿਵੇਂ ਅਸੀਂ ਕਹਿੰਦੇ ਆ ਕਿ ਕਿਆਮਤ ਆਏਗੀ ਨੇਕ ਅਮਾਲ ਕਰਨ ਵਾਲੇ ਜੰਨਤ 'ਚ ਚਲੇ ਜਾਣਗੇ ਬੁਰੇ ਅਮਾਲ ਕਰਨ ਵਾਲੇ ਦੋਜ਼ਖ 'ਚ ਚਲੇ ਜਾਣਗੇ, ਇੰਜ ਤੁਹਾਡੇ ਮਜ਼ਹਬ ਦੇ ਵਿੱਚ ਕਿਆਮਤ ਦੇ ਬਾਰੇ 'ਚ ਕੀ ਤਾਲੀਮਾਤ ਦਿੱਤੀਆਂ ਜਾਂਦੀਆਂ ਨੇ? ਵੈਸੇ ਜਿੱਥੋਂ ਤੱਕ ਮੈਂ ਸਮਝਦੀ ਹਾਂ ਕਿ ਇਸ ਵੇਲੇ ਜਿਹੜਾ ਧਰਮਾਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਹੇਰ ਫੇਰ ਬਹੁਤ ਵੱਡੇ ਪੱਧਰ 'ਤੇ ਚੱਲ ਰਿਹਾ। ਜਿਸ ਤਰ੍ਹਾਂ ਇਸਲਾਮ ਦੇ ਵਿੱਚ ਜਾਂ ਸਿੱਖੀਜ਼ਮ ਦੇ ਵਿੱਚ, ਦੋਨਾਂ ਹੀ ਧਰਮਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਪਰਮਾਤਮਾ ਇੱਕ ਹੈ, ਪਰ ਜਿਹੜੇ ਥੱਲੇ ਦੇ ਲੋਕ ਨੇ, ਮੰਨਣ ਵਾਲੇ ਨੇ, ਪੈਰੋਕਾਰ ਨੇ, ਉਹ ਇੰਨੀ ਕੁ ਜ਼ਿਆਦਾ ਮਰਜ਼ੀ ਕਰਨ ਲੱਗ ਗਏ ਨੇ। ਜਿੱਦਾਂ ਇਸਲਾਮ ਦੇ ਵਿੱਚ ਵੀ ਬਹੁਤ ਸਾਰੀਆਂ ਦਰਗਾਹਾਂ ਬਣ ਗਈਆਂ ਨੇ,
ਈਵਨ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਤਾਂ ਲੋਕ ਮੁਸਲਮਾਨਾਂ ਨੂੰ ਇਹ ਸੋਚਦੇ ਆ ਵੀ ਮੈਂ ਤੁਸੀਂ ਇਸ ਗੱਲ ਨੂੰ ਮਾਈਂਡ ਨਾ ਕਰਿਓ। ਅਸੀਂ ਯੂਨੀਵਰਸਿਟੀ ਵਿੱਚ ਰੀਸੈਂਟਲੀ ਡੈਥ ਦੇ ਇਸ ਗੱਲ ਦੇ ਉੱਪਰ ਕਿਤਾਬ ਪੜ੍ਹ ਰਹੇ ਸੀ, ਡਾਕਟਰ ਨਾਰ ਸਿੰਘ ਹੋਰਾਂ ਦੀ ਕਿਤਾਬ ਤੇ ਚਰਚਾ ਸੀ। ਤਾਂ ਉਹਨਾਂ ਨੇ ਸਿੱਖਾਂ ਦੀ ਮੌਤ ਦੇ ਸੰਕਲਪ ਬਾਰੇ ਤਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਬਾਅਦ ਵਿੱਚ ਜਦੋਂ ਅਸੀਂ ਮੁਸਲਮਾਨਾਂ ਬਾਰੇ ਦੱਸਿਆ ਵੀ ਜੇ ਪੰਜਾਬ ਦੇ ਵਿੱਚ ਬੰਦਿਆਂ ਦੀ ਮੌਤ ਦੇ ਸੰਕਲਪ ਬਾਰੇ ਗੱਲ ਚੱਲ ਰਹੀ ਹੈ ਤਾਂ ਪੰਜਾਬ ਦੇ ਵਿੱਚ ਤਾਂ ਹਿੰਦੂ ਤੇ ਮੁਸਲਮਾਨ ਵੀ ਰਹਿੰਦੇ ਆ। ਉਹ ਕਹਿੰਦੇ ਉਹਨਾਂ ਦੇ ਮਸਲੇ ਮਸਾਇਲ ਅਲੱਗ ਨੇ। ਤਾਂ ਮੈਂ ਜਾਣੀ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਬਹੁਤ ਵੱਡਾ ਸੰਕਟ ਹੈ। ਮਤਲਬ ਜੋ ਸਾਡੇ ਬਾਬੇ ਇੰਨੀ ਦੇਰ ਤੋਂ ਕਹਿੰਦੇ ਤੁਰੇ ਆ ਰਹੇ ਆ ਕਿ ਇੱਕ ਰੱਬ ਨੂੰ ਮੰਨੋ, ਇੱਕ ਰੱਬ ਨੂੰ ਮੰਨੋ। ਮੁਸਲਮਾਨ ਵੀ ਬਹੁਤ ਸਾਰੀਆਂ ਦਰਗਾਹਾਂ ਬਣਾ ਕੇ ਬੈਠ ਗਏ ਨੇ, ਉਹ ਮਜ਼ਾਰਾਂ ਨੂੰ ਮੱਥਾ ਟੇਕ ਰਹੇ ਨੇ, ਜਦੋਂ ਕਿ ਹਜ਼ਰਤ ਮੁਹੰਮਦ ਜੀ ਨੇ ਤਾਂ ਇਹ ਕਿਹਾ ਹੀ ਨਹੀਂ ਹੈ, ਇੱਕ ਖੁਦਾ ਦਾ ਸੰਕਲਪ ਦਿੱਤਾ ਸੀ। ਸੇਮ ਲਾਈਕ ਹੀ ਉਧਰ ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖਿਆਵਾਂ ਦਿੱਤੀਆਂ ਸੀ ਉਹ ਤਾਂ ਕਦੋਂ ਦੀਆਂ ਕਿੱਧਰ ਹੋ ਗਈਆਂ। ਮਤਲਬ ਮੈਂ ਇਹ ਬੇਬਾਕੀ ਨਾਲ ਕਹਿਣਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਸਟੂਡੈਂਟ ਹੋ, ਆਪਾਂ ਗਲਤ ਰੈਫਰੈਂਸ ਕੋਟ ਨਹੀਂ ਕਰ ਸਕਦੇ। ਸੋ ਜਿਹੜਾ ਧਰਮ ਦਾ ਹੁਣ ਸਰੋਕਾਰ ਬਣੇ ਹੋਏ ਉਹ ਧਾਰਮਿਕ ਰਹੇ ਹੀ ਨਹੀਂ ਆ, ਜਿੱਥੋਂ ਤੱਕ ਮੈਂ ਸਮਝਦੀ ਹਾਂ। ਸੱਚ ਤਾਂ ਇਹੀ ਹੈ। ਲੋਕ ਮਤਲਬ ਸਿੱਖਾਂ ਦਾ ਇਸ ਵਕਤ ਇਹ ਹਾਲ ਹੈ, ਮੈਨੂੰ ਕਹਿੰਦੇ ਥੋੜੀ ਸ਼ਰਮ ਵੀ ਮਹਿਸੂਸ ਹੋ ਰਹੀ ਹੈ। ਸਿੱਖਾਂ ਦਾ ਇਸ ਵਕਤ ਇਹ ਹਾਲ ਹੈ ਵੀ ਸਵੇਰ ਨੂੰ ਉਹ ਮਤਲਬ ਬਾਣੀ ਪੜ੍ਹ ਰਹੇ ਹੁੰਦੇ ਆ, ਦੁਪਹਿਰ ਨੂੰ ਪੁੱਛੋ ਕਹਿਣਗੇ ਸ਼ਿਵ ਜੀ ਦਾ ਵਰਤ ਰੱਖਿਆ, ਤੇ ਸ਼ਾਮ ਨੂੰ ਕਹਿਣਗੇ ਅਸੀਂ ਉਹ ਕਰਵਾਇਆ ਹੀ ਇਹ ਮੁਸਲਮਾਨ ਤੋਂ ਕੜਾਈ ਕਿ ਫਾਂਡਾ ਕਰਾਇਆ ਹੀ ਇਹ, ਉਹ ਜਿਵੇਂ ਟੂਣਾ ਕੁਝ ਕੀ ਕਰਾਂਦੇ ਨਜ਼ਰ ਉਤਾਰਨ ਦਾ ਕੁਝ ਹੈ ਜਿਹਾ। ਉਹ ਮੈਂ ਕਈ ਵਾਰੀ ਦੇਖ ਦਿੰਦੀ ਹਾਂ, ਸਾਡੇ ਉੱਥੇ ਵੀ ਹੈਗੀਆਂ ਨੇ। ਚਲੋ ਬਾਕੀ ਤਾਂ ਮੈਂ ਤਾਂ ਹੁਣ ਇੰਨੀ ਕੀ ਸਮਝਿਆ ਕਿ ਗੁਰਦਾਸ ਮਾਨ ਦਾ ਇੱਕ ਗੀਤ ਹੈ ਨਾ ਕਿ ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ, ਲੋਕੀ ਕਹਿੰਦੇ ਠੱਗੀ ਹੈ ਤੇ ਠੱਗੀ ਰਹਿਣ ਦੇ। ਮਨੇ ਕਿਸੇ ਨੂੰ ਸਿੱਖਿਆ ਦੇਣ ਦਾ ਕੋਈ ਹੈ ਨਹੀਂ, ਬਹੁਤ ਦੁਨੀਆ ਤੁਰ ਗਈ ਹੈ ਸਿੱਖਿਆਵਾਂ ਦੇਣ ਦੀ, ਬਸ ਆਨੰਦ ਲਓ। ਮੈਂ ਤਾਂ ਇਹੀ ਸੋਚਦੀ ਹਾਂ ਜਿਹੜੇ ਧਰਮ 'ਚ ਤੁਹਾਡਾ ਦਿਲ ਕਰਦਾ ਉਹ 'ਚ ਯਕੀਨ ਕਰੋ। ਅਸੀਂ ਇੰਡੀਆ 'ਚ ਰਹਿੰਦੇ ਹਾਂ, ਸਾਨੂੰ ਸਿਰਫ ਇੰਡੀਆ ਦੀ ਇੱਕ ਹੀ ਖਾਸੀਅਤ ਲੱਗਦੀ ਹੈ ਕਿ ਅਸੀਂ ਇੱਕ ਡੈਮੋਕ੍ਰੈਟਿਕ ਕੰਟਰੀ 'ਚ ਰਹਿ ਰਹੇ ਹਾਂ। ਬਹੁਤ ਸਾਰੇ ਲੋਕ ਆਪਣੀ ਮਰਜ਼ੀ ਨਾਲ ਕਦੋਂ ਵੀ ਧਰਮ ਚੇਂਜ ਕਰ ਲੈਂਦੇ ਆ, ਕਦੋਂ ਵੀ ਕਿਸੇ ਰਿਲੀਜਨ 'ਚ ਉਹਨਾਂ ਨੂੰ ਹਰ ਤਰ੍ਹਾਂ ਦੀ ਫਰੀडम ਆ। ਮੇਰੇ ਹਿਸਾਬ ਨਾਲ ਦੀਨ ਧਰਮ ਸਿਰਫ ਸੱਚਾਈ ਹੈ। ਤੁਹਾਨੂੰ ਕਿਤੇ ਵੀ ਚੰਗੀ ਲੱਗਦੀ ਹੈ ਉੱਥੇ ਰੱਖੋ, ਤੇ ਬਾਕੀ ਪਰਮਾਤਮਾ ਕਿਸੇ ਤੇ ਕਿਰਪਾ ਕਰੇ ਤਾਂ ਉਹ ਸਿਰਫ ਉਹਦੇ ਮੰਨਣ ਲਈ ਹੁੰਦੀ ਹੈ। ਮੇਰਾ ਇਹ ਮੰਨਣਾ ਹੈ, ਕਿਸੇ ਨੂੰ ਸਮਝਾਇਆ ਨਹੀਂ ਜਾ ਸਕਦਾ ਜਦੋਂ ਤੁਹਾਨੂੰ ਰੱਬ ਮਿਲਦਾ ਹੈ ਤਾਂ। ਜਿਵੇਂ ਪਹਿਲੇ ਆਇਆ ਸੀ ਕਿ ਗੁਰੂ ਦਾ ਤਸਵਰ ਤੁਹਾਡੇ ਮਜ਼ਹਬ ਦੇ ਵਿੱਚ ਕਿ ਬਸ 10 ਗੁਰੂ ਨੇ, ਤੇ ਉਹ ਜਿਹੜਾ ਗੁਰੂ ਹੈ ਉਹ ਐਨਜੀਏ ਜਿਵੇਂ ਇਸਲਾਮ ਦੇ ਵਿੱਚ ਪੈਗੰਬਰ, ਮਤਲਬ ਅਸੀਂ ਸਾਰੇ ਪੈਗੰਬਰਾਂ ਤੇ ਯਕੀਨ ਰੱਖਦੇ ਹਾਂ, ਆਪ ਸੱਲੱਲਾਹੁ ਅਲੈਹਿ ਵਸੱਲਮ ਤੇ ਯਕੀਨ ਰੱਖਦੇ ਹਾਂ। ਇੰਜ ਸਿੱਖ ਵੀ ਗੁਰੂ ਤੇ ਇੰਜ ਯਕੀਨ ਰੱਖਦੇ ਸਨ। ਪਰ ਹੁਣ ਕੁਝ ਕਿਤਾਬਾਂ ਤੇ ਇੰਜ ਲਿਖਿਆ ਕਿ ਜਿਹੜਾ ਨਾ ਸਿੱਖ ਗੁਰੂ ਨੂੰ ਵੀ ਖੁਦਾ ਦਾ ਦਰਜਾ ਦੇਣ ਲੱਗ ਗਏ ਨੇ। ਕੀ ਇਹ ਗੱਲ ਸੱਚ ਹੈ? ਸਿੱਖ ਗੁਰੂ ਨੂੰ ਖੁਦਾ ਦਾ ਦਰਜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਹੁਣ ਤੁਸੀਂ ਕਹਿ ਰਹੇ ਸੀ ਕਿ ਇਸਲਾਮ ਦੇ ਵਿੱਚ ਇਹ ਨਹੀਂ ਹੈ ਕਿਸੇ ਹੋਰ ਚੀਜ਼ ਨੂੰ ਦਰਬਾਰਾਂ ਤੇ ਜਾਣਾ, ਸਜਦਾ ਕਰਨਾ, ਤੇ ਲੋਕ ਇੰਜ ਕਰਨ ਲੱਗ ਗਏ ਨੇ। ਕਿ ਸਿੱਖ ਮਤ 'ਚ ਵੀ ਇੰਜ ਹੋਣ ਲੱਗ ਗਿਆ? ਸਿੱਖ ਮਤ ਦੇ ਵਿੱਚ ਗੁਰੂ ਨੂੰ ਦਰਜਾ ਤਾਂ ਅਸੀਂ ਪਹਿਲਾਂ ਤੋਂ ਹੀ ਖੁਦਾ ਦਾ ਦਿੱਤਾ ਹੋਇਆ, ਤੁਹਾਨੂੰ ਐਵੇਂ ਕਹੀਏ, ਕਿਉਂਕਿ ਸਾਡੇ ਲਈ ਇਹ ਨਹੀਂ ਹੈਗਾ, ਸਾਡੇ ਲਈ ਉਹ ਵੀ ਖੁਦਾ ਹੀ ਨੇ। ਕਿਉਂਕਿ ਉਹਨਾਂ ਨੇ ਤਾਂ ਸਾਨੂੰ ਬਾਣੀ ਦੀ ਸਮਝ ਦਿੱਤੀ, ਉਹਨਾਂ ਨੇ ਸਾਨੂੰ ਲੌਜੀਕਲ ਬਣਾਇਆ। ਸਾਡੇ ਧਰਮ ਦੇ ਵਿੱਚ ਵੀ ਇਸ ਵਕਤ ਬਹੁਤ ਸਾਰੀਆਂ ਖਾਮੀਆਂ ਚੱਲ ਰਹੀਆਂ ਨੇ, ਪਰ ਉਹਨਾਂ ਸਾਰਿਆਂ ਦੇ ਬਾਵਜੂਦ ਇੱਕ ਖੂਬੀ ਇਹ ਵੀ ਹੈਗੀ ਹੈ ਕਿ ਅਸੀਂ ਬਹੁਤ ਲਿਬਰਲ ਹਾਂ, ਬਹੁਤ ਲੌਜੀਕਲ ਹਾਂ। ਸਾਨੂੰ ਕੋਈ ਕੱਟੜਤਾ ਦੀ ਨਜ਼ਰ ਨਾਲ ਦੇਖਦਾ ਨਹੀਂ ਹੈ। ਅਸੀਂ ਹਿੰਦੂਆਂ 'ਚ ਵੀ ਬਹਿ ਜਾਂਦੇ ਹਾਂ, ਸਿੱਖਾਂ 'ਚ ਵੀ ਬਹਿ ਜਾਂਦੇ ਹਾਂ, ਮੁਸਲਮਾਨਾਂ 'ਚ ਵੀ ਬਹਿ ਜਾਂਦੇ ਹਾਂ, ਈਸਾਈਆਂ 'ਚ ਵੀ ਬਹਿ ਜਾਂਦੇ ਹਾਂ। ਸਾਡਾ ਰਿਗਾਰਡ ਜਿਹੜਾ ਉਹ ਬਾਅਦ ਉੱਦਾਂ ਹੀ ਕੀਤਾ ਜਾਂਦਾ, ਕਿਉਂਕਿ ਅਸੀਂ ਉਹਨਾਂ ਦਾ ਰਿਗਾਰਡ ਕਰਦੇ ਹਾਂ। ਸਾਨੂੰ ਕਿਸੇ ਨੇ ਕੱਟੜਤਾ ਨਹੀਂ ਸਿਖਾਈ। ਅਸੀਂ ਹਾਲੀਆਂ ਜਦੋਂ ਅਸੀਂ ਕਿਤੇ ਜਾਂਦੇ ਹਾਂ, ਸਾਡਾ ਹਿੰਦੂ ਕਲਚਰ ਕਾਫੀ ਜ਼ਿਆਦਾ ਆ, ਕਿਉਂਕਿ ਸਿੱਖ ਤਾਂ ਇਕੱਲੇ ਪੰਜਾਬ 'ਚ ਹੀ ਨੇ, ਬਾਕੀ ਜਗ੍ਹਾ 'ਤੇ ਤਾਂ ਟਾਵੇਂ ਨੇ, ਘੱਟ ਨੇ, ਮਤਲਬ ਘੱਟ ਗਿਣਤੀ 'ਚ ਨੇ, ਮਾਈਨੋਰਿਟੀ ਨੇ। ਪਰ ਅਸੀਂ ਰਿਗਾਰਡ ਉੱਥੇ ਸਾਰਿਆਂ ਦਾ ਹੀ ਕਰਦੇ ਹਾਂ। ਜਦੋਂ ਅਸੀਂ ਪੰਜਾਬ ਸਟੇਟ ਤੋਂ ਬਾਹਰ ਕਿਸੇ ਅਨਦਰ ਸਟੇਟ 'ਚ ਜਾਂਦੇ ਹਾਂ, ਬਹੁਤ ਜਗ੍ਹਾ 'ਤੇ ਮੰਦਿਰ ਹੀ ਨੇ। ਹਾਲੀਆਂ ਅਸੀਂ ਹਿਮਾਚਲ ਨੂੰ ਐਕਸਪਲੋਰ ਕਰਕੇ ਆਏ ਹਾਂ, 6-7 ਜਾਣੇ ਅਸੀਂ ਇੱਕ ਡਾਕੂਮੈਂਟਰੀ ਬਣਾਉਣ ਗਏ ਸੀ। ਉਹਦੇ ਵਿੱਚ ਅਸੀਂ ਉੱਥੇ ਤਿੱਬਤੀਆਂ ਦੇ ਲਾਮਾਜ਼ ਗੁਰੂ ਨੇ, ਅਸੀਂ ਉਹਨਾਂ ਨੂੰ ਵੀ ਦੇਖ ਕੇ ਆਏ ਹਾਂ, ਉਹਨਾਂ ਦੀਆਂ ਮੋਨੈਸਟਰੀ 'ਚ ਗਏ ਹਾਂ। ਮਤਲਬ ਮੈਨੂੰ ਉੱਥੇ ਕਦੇ ਵੀ ਇਹ ਦਿੱਕਤ ਨਹੀਂ ਆਈ। ਜਿਵੇਂ ਇਸਲਾਮ ਇੱਕ ਤਬਲੀਗੀ ਮਜ਼ਹਬ ਹੈ, ਤਬਲੀਗ ਕਰਦਾ ਆਪਣੇ ਦੀਨ ਦੀ, ਆਪਣੇ ਇਸਲਾਮ ਦੀ, ਲੋਕਾਂ ਨੂੰ ਕਹਿੰਦਾ ਉਹ ਇਸਲਾਮ ਕਬੂਲ ਕਰਨ, ਅੱਲਾਹ ਤਾਲਾ ਤੇ ਯਕੀਨ ਕਰਨ। ਤੇ ਕਿ ਸਿੱਖ ਮਤ ਵੀ ਇੱਕ ਤਬਲੀਗ ਵਾਲਾ ਮਜ਼ਹਬ ਹੈ, ਤਬਲੀਗੀ ਮਜ਼ਹਬ ਹੈ। ਆਪਣੇ ਮਜ਼ਹਬ ਦੇ ਵੱਲ ਲੋਕਾਂ ਨੂੰ ਬੁਲਾਉਂਦਾ ਹੈ, ਲੋਕਾਂ ਨੂੰ ਕਹਿੰਦਾ ਤੁਸੀਂ ਇਸ ਮਜ਼ਹਬ ਨੂੰ ਕਬੂਲ ਕਰੋ। ਟੂ ਬੀ ਵੈਰੀ ਫਰੈਂਕ, ਮਤਲਬ ਸਾਡੇ ਵੱਲ ਇੱਕ ਫਿਲਮ ਰਿਲੀਜ਼ ਹੋਈ ਸੀ ਦਾ ਕੇਰਲ ਸਟੋਰੀ, ਜਿਵੇਂ ਉਹਦੇ ਹਵਾਲੇ ਨਾਲ ਗੱਲ ਕਰਾਂ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਕੱਟੜ ਤਰੀਕੇ ਦੇ ਨਾਲ ਸ਼ੋਅ ਕੀਤਾ ਸੀਗਾ ਕਿ ਮਤਲਬ ਜੋ ਤੁਸੀਂ ਜਿੱਥੇ ਵੀ ਗੱਲ ਕਰੋਗੇ ਨਾ, ਲੋਕ ਮੁਸਲਿਮਸ ਨੂੰ ਇਹੀ ਸਮਝਦੇ ਆ ਕਿ ਉਹ ਜ਼ਬਰਦਸਤੀ ਕਨਵਰਜ਼ਨ ਕਰਵਾਉਂਦੇ ਆ। ਫਿਰ ਸਾਡੇ ਧਰਮ 'ਚ ਇਹ ਨਹੀਂ ਹੈਗਾ। ਹਾਲਾਂਕਿ ਇਸਲਾਮ, ਫਿਰ ਉਹੀ ਗੱਲ ਆ ਜਾਂਦੀ ਹੈ ਨਾ, ਮੀਡੀਆ ਜਿਹੜਾ ਕਿ ਉਲਟ ਪ੍ਰਚਾਰ ਕਰਦਾ ਹੀ ਰਹਿੰਦਾ। ਇਸਲਾਮ ਤਾਂ ਕਦੇ ਵੀ ਨਹੀਂ ਕਹਿੰਦਾ ਉਹ ਤਾਂ ਬਹੁਤ ਸ਼ਾਂਤੀ ਦਾ ਧਰਮ, ਉਹ ਤਾਂ ਇਹ ਕਹਿੰਦਾ ਕਿ ਜਿਹਨੇ ਆਪਣੇ ਆਉਣਾ ਆਪੇ ਆਓ, ਆਪਣੇ ਧਰਮ ਦੇ ਵਿੱਚ ਆਓ। ਉਹ ਸਿਰਫ ਸੰਦੇਸ਼ ਦੇ ਰਿਹਾ। ਤੇ ਜਿਹੜੇ ਕਿ ਥੱਲੇ ਪੈਰੋਕਾਰ ਹੈ ਉਹ ਜ਼ਬਰਦਸਤੀ ਕਹਿੰਦੇ ਆ। ਉਹ ਤਾਂ ਸ਼ਾਦੀ ਕਰਾਉਣ ਵੇਲੇ ਵੀ ਇਹ ਕਹਿੰਦੇ ਆ ਕਿ ਜੇ ਤੁਸੀਂ ਸਾਡੇ ਧਰਮ 'ਚ ਕੁੜੀ ਨਾਲ ਵਿਆਹ ਕਰਾਉਣਾ, ਮੁੰਡੇ ਨਾਲ ਵਿਆਹ ਕਰਾਉਣਾ, ਤਾਂ ਪਹਿਲਾਂ ਧਰਮ ਪਰਿਵਰਤਨ ਕਰੋ।
ਸਿੱਖ ਮਜ਼ਹਬ ਦੇ ਵਿੱਚ ਇਬਾਦਤ ਦਾ ਕੀ ਤਰੀਕਾ ਹੈ? ਜਿਵੇਂ ਸਾਡੀ ਇਬਾਦਤ ਦਾ ਤਰੀਕਾ ਅਸੀਂ 5 ਵਕਤ ਨਮਾਜ਼ ਪੜ੍ਹਨੇ ਆ, ਐਂਡ ਸਿੱਖ ਮਜ਼ਹਬ ਦੇ ਵਿੱਚ ਇਬਾਦਤ ਕਿੰਜ ਕੀਤੀ ਜਾਂਦੀ ਹੈ? ਜਿਵੇਂ ਤੁਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਹੋਵੋਗੇ ਵੀ ਅੱਜ ਕੱਲ੍ਹ ਬੰਦੇ ਨਮਾਜ਼ੀ ਰਹਿ ਗਏ ਨੇ, ਨਮਾਜ਼ ਦੇ ਵਿੱਚ ਉਹਨਾਂ ਦੇ ਫੋਨ ਖੜਕਦੇ ਰਹਿੰਦੇ ਆ, ਸੇਮ ਹੀ ਸਾਰੇ ਕਿਤੇ ਆ। ਸੋ ਸੇਮ ਲਾਈਕ ਸਾਡੇ ਧਰਮ ਵਿੱਚ ਵੀ ਇਹ ਹੈ ਕਿ ਇਬਾਦਤ ਦਾ ਤਰੀਕਾ ਤਾਂ ਸੇਮ ਹੀ ਆ। ਤੁਸੀਂ ਨਮਾਜ਼ ਪੜ੍ਹਦੇ ਹੋ, ਸਾਡੀਆਂ 5 ਬਾਣੀਆਂ ਨੇ, ਜਿਵੇਂ ਸਵੇਰ ਨੂੰ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਿਲਾ। ਲਾਜ਼ਮੀ ਤਾਂ ਬਹੁਤ ਕੁਝ ਹੈ, ਕਿਉਂਕਿ ਉਹ ਸਮੇਂ ਹੀ ਇਸ ਤਰ੍ਹਾਂ ਦੇ ਸੀ ਕਿ ਨਾ ਕੋਈ ਤਕਨੀਕ ਸੀ, ਨਾ ਕੋਈ ਉਸ ਤਰ੍ਹਾਂ ਦਾ ਇਹ ਜਿਹਾ ਸੀ। ਤਾਂ ਜਦੋਂ ਤੇ ਬਾਣੀਆਂ ਲਿਖੀਆਂ ਗਈਆਂ ਨੇ, ਪੜ੍ਹਨ ਦੇ ਲਈ ਸਾਨੂੰ ਕਹੀਆਂ ਗਈਆਂ, ਉਹ ਤਾਂ ਇਹੀ ਕਹਿੰਦੇ ਆ ਕਿ ਤੁਹਾਡਾ 24 ਘੰਟੇ ਪ੍ਰਮਾਤਮਾ ਦੇ ਨਾਮ ਵਿੱਚ ਲੱਗਣੇ ਚਾਹੀਦੇ ਆ। ਤੁਹਾਡੇ ਕੰਮ ਕਰਦੇ ਆ ਵੀ ਪ੍ਰਮਾਤਮਾ ਦਾ ਨਾਮ ਲਓ, ਪਰ ਤੁਸੀਂ ਜਾਣਦੇ ਹੋ ਵੀ ਅੱਜ ਕੱਲ੍ਹ ਇਸ ਤਰ੍ਹਾਂ ਦਾ ਹੈ ਨਹੀਂ ਹੈ, ਚਾਹੇ ਉਹ ਕੋਈ ਵੀ ਧਰਮ ਹੈ। ਸਿੱਖ ਮਜ਼ਹਬ ਦੇ ਵਿੱਚ ਕਿਆਮਤ ਦਾ ਕੀ ਤਸੱਵਰ ਹੈ? ਕਿਆਮਤ ਅਸਲ ਦੇ ਵਿੱਚ ਮੈਂ ਜਿੱਥੋਂ ਜਿੰਨੇ ਕੁ ਧਰਮਾਂ ਨੂੰ ਮੈਂ ਪੜ੍ਹਿਆ ਉਹਨਾਂ ਵਿੱਚੋਂ ਸਿਰਫ ਇਸਲਾਮ ਹੈ ਜਿਹਦਾ ਕਿ ਦੂਸਰੇ ਜਨਮ 'ਚ ਯਕੀਨ ਨਹੀਂ ਹੈ। ਤਾਂ ਸਾਡਾ ਥੋੜ੍ਹਾ ਜਿਹਾ ਹੈਗਾ ਆ, ਕਿਉਂਕਿ ਇਹ ਸੋਚਦੇ ਆ ਕਿ ਆਤਮਾ ਦਾ ਕੰਸੈਪਟ ਸਾਡੇ ਧਰਮ 'ਚ ਹੈ। ਕਿਉਂਕਿ ਕਹਿੰਦੇ ਆ ਕਿ ਹਰ ਜੀਵ ਦੇ ਅੰਦਰ ਇੱਕ ਆਤਮਾ ਆ, ਤਦ ਹੀ ਸਾਡੇ ਕੋਲ ਜਿਸ ਤਰ੍ਹਾਂ ਤੁਸੀਂ ਮੀਟ ਮਟਨ ਬੀਫ ਵਗੈਰਾ ਜਾਂ ਖਾ ਲੈਂਦੇ ਹੋ ਜਾਂ ਕੱਟ ਲੈਂਦੇ ਹੋ ਨਾ, ਸਾਡੇ ਵਿੱਚ ਇਹ ਹੈ ਕਿ ਇਹ ਜੀਵ ਹੱਤਿਆ ਕਰਨ ਦੀ ਨਿਆਈ ਮੰਨਿਆ ਜਾਂਦਾ ਕਿ ਉਹਦੇ ਵਿੱਚ ਜੀਵ ਹੈ, ਉਹ 'ਚ ਜਾਨ ਹੈ। ਤਾਂ ਜੇ ਜਾਨ ਤੁਸੀਂ ਮੰਨਦੇ ਹੋ ਕਿ ਇੱਕ ਦਿਨ ਕਿਆਮਤ ਆਏਗੀ, ਕਮਲ ਕਰਾਂਗੇ ਤੇ ਜੰਨਤ 'ਚ ਚਲੇ ਜਾਵਾਂਗੇ? ਨੇਕ ਅਮਲ ਵਾਲੀ ਗੱਲ ਤਾਂ ਅਸੀਂ ਮੰਨਦੇ ਹਾਂ, ਪਰ ਕਿਆਮਤ ਵਾਲੀ ਗੱਲ ਦਾ ਵਿੱਚ ਸਾਡੇ ਧਰਮ ਦੇ ਵਿੱਚ ਇਹ ਅਕੀਦਾ ਨਹੀਂ ਹੈ ਕਿ ਕੋਈ ਕਿਆਮਤ ਆਊਗੀ। ਉਹ ਇਹ ਕਹਿੰਦੇ ਵੀ ਤੁਹਾਡਾ ਹਿਸਾਬ ਕਿਤਾਬ ਜ਼ਰੂਰ ਹੋਊਗਾ ਐਂਡ 'ਤੇ, ਵੀ ਤੁਸੀਂ ਜੋ ਕੁਝ ਕਰ ਰਹੇ ਹੋ। ਕਿਉਂਕਿ ਮੈਂ ਮਤਲਬ ਕਿ ਇਸ ਚੀਜ਼ ਨੂੰ ਮੰਨਦੀ ਹਾਂ ਐਜ਼ ਅ ਰਿਸਰਚਰ ਵੀ, ਸਟੂਡੈਂਟ ਹੋਣ ਦੇ ਨਾਤੇ ਵੀ ਇਹ ਚੀਜ਼ ਮੰਨਦੀ ਹੈ ਕਿ ਸਾਡਾ ਬਾਬਾ ਨਾਨਕ ਹੈ ਜਿਹੜੇ, ਉਹ ਜਦੋਂ ਉਹਨਾਂ ਨੇ ਸਿੱਖ ਧਰਮ ਦੀ ਨਿਉ ਰੱਖੀ ਸੀ, ਕਿਉਂਕਿ ਉਹਨਾਂ ਨੇ ਤਾਂ ਸਿਰਫ ਪ੍ਰਚਾਰ ਕੀਤਾ ਸੀ, ਇੱਕ ਅਲੱਗ ਰੈਵੋਲੂਸ਼ਨਰੀ ਥਾਟ ਸੀ ਉਹਨਾਂ ਦੇ, ਜਿਨ੍ਹਾਂ ਨੂੰ ਬਾਅਦ ਵਿੱਚ ਅਸੀਂ ਸਿੱਖ ਧਰਮ ਦਾ ਨਾਮ ਦੇ ਦਿੱਤਾ। ਉਹ ਪਹਿਲਾਂ ਮੁਸਲਿਮਸ ਦੇ ਨਾਲ ਹੀ ਰਹਿੰਦੇ ਸੀ, ਉਹਨਾਂ ਨੇ ਮੱਕੇ ਵੀ ਗਏ ਆ, ਉਹ ਬਹੁਤ ਸਾਰੀਆਂ ਉਹਨਾਂ ਨੇ 4 ਉਦਾਸੀਆਂ ਦੇ ਵਿੱਚ ਵੱਖ-ਵੱਖ ਦੇਸ਼ ਵੀ ਦੇਖੇ ਨੇ। ਤਾਂ ਮੇਰਾ ਮੰਨਣਾ ਹੈ ਕਿ ਉਹ ਉਸ ਸਮੇਂ ਉਹਨਾਂ ਨੇ ਦੇਖਿਆ, ਉਹਨਾਂ ਨੇ ਉਸ ਸਮੇਂ ਐਕਸਪਲੋਰ ਕੀਤਾ, ਕਿਉਂਕਿ ਉਸ ਸਮੇਂ ਔਰਤਾਂ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਹੈ ਨਹੀਂ ਸੀ। ਤਾਂ ਉਹਨਾਂ ਨੂੰ ਲੱਗਿਆ ਕਿ ਔਰਤਾਂ ਦੇ ਇਹ ਹੱਕ 'ਚ ਬੋਲਣਾ ਚਾਹੀਦਾ, ਇਸੇ ਵਾਸਤੇ ਉਹਨਾਂ ਨੇ ਬਾਣੀ 'ਚ ਵੀ ਲਿਖਿਆ, ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਜਿਹੜੀਆਂ ਰਾਜਿਆਂ ਨੂੰ ਜਨਮ ਦਿੰਦੀਆਂ ਨੇ ਉਹ ਬੁਰੀਆਂ ਕਿਵੇਂ ਹੋ ਸਕਦੀਆਂ ਨੇ। ਸੋ ਕਾਫੀ ਚੀਜ਼ਾਂ ਸਾਡੇ ਜੋ ਮਤਲਬ ਮੇਰਾ ਕਹਿਣ ਦਾ ਇਹੀ ਹੈ ਕਿ ਧਾਰਮਿਕ ਤੌਰ 'ਤੇ ਮੈਨੂੰ ਪਰਸਨਲੀ ਜੇ 2 ਧਰਮ ਬਹੁਤ ਪਸੰਦ ਨੇ, ਕਿਉਂਕਿ ਮੈਂ ਤੁਹਾਡਾ ਮਿਊਜ਼ੀਅਮ ਦੇਖਿਆ ਇੱਥੇ ਪਾਕਿਸਤਾਨ ਦੇ ਵਿੱਚ, ਅਤੇ ਅਸੀਂ ਅਕਸਰ ਹੀ ਗੱਲ ਕਰਦੇ ਹੁੰਦੇ ਹਾਂ ਕਿ ਦਲੇਰੀ ਜਿਹੜੀ ਆ ਉਹ ਵੈਸੇ ਵੀ ਦਲੇਰੀ ਵੀ ਇਹਨਾਂ 2 ਧਰਮਾਂ 'ਚ ਹੈ, ਸਿੱਖਾਂ 'ਚ ਅਤੇ ਮੁਸਲਮਾਨਾਂ 'ਚ। ਇਹ ਜੇ ਤੁਹਾਡੇ ਟੌਪਿਕ 'ਚ ਕਿਤੇ ਕੰਮ ਆ ਸਕੇ, ਇਹ ਚੀਜ਼ ਨੂੰ ਤੁਸੀਂ ਕੋਟ ਕਰਿਓ, ਤੁਸੀਂ ਖੁਦ ਜਾ ਕੇ ਦੇਖਿਓ ਮਿਊਜ਼ੀਅਮ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਹਿਸਟਰੀ ਆ ਉੱਥੇ, ਹਿੰਦੂਜ਼ ਦੀ ਗੰਧਾਰ ਕਲਾ ਸ਼ੈਲੀ ਦੀ, ਪੁਰਾਣੇ ਪਹਾੜੀ ਰਾਜਿਆਂ ਤੋਂ ਲੈ ਕੇ ਕੀ ਉਹਨਾਂ ਦੀ ਕੰਟਰੀਬਿਊਸ਼ਨ ਸੀ। ਉਹ ਤੁਹਾਡੇ ਇੱਥੇ ਲਾਹੌਰ ਮਿਊਜ਼ੀਅਮ ਬਣਿਆ ਹੋਇਆ, ਏਸ਼ੀਆ ਦਾ ਬਹੁਤ ਜ਼ਬਰਦਸਤ ਮਿਊਜ਼ੀਅਮ ਆ ਉਹ। ਉਹਦੇ ਵਿੱਚ ਜਦੋਂ ਤੁਸੀਂ ਦੇਖੋਗੇ ਹਿੰਦੂਜ਼ ਨੇ ਬਹੁਤ ਸਾਰਾ ਸਨਾਤਨ ਧਰਮ ਵੱਲੋਂ ਜਾਂ ਹੋਰ ਕਈ ਕਾਗਜ਼ ਦੀ ਖੋਜ ਕੀਤੀ, ਸ਼ਿਲਾ ਲੇਖਾਂ 'ਤੇ ਲਿਖਿਆ, ਸਿੱਕੇ ਬਣਾਏ, ਬਰਤਨ ਬਣਾਏ, ਹਥਿਆਰ ਨਹੀਂ ਬਣਾਏ। ਪਰ ਉਹਨਾਂ ਨੇ ਹਥਿਆਰ ਜਿਹੜੇ ਆ, ਉਹ ਹਥਿਆਰਾਂ ਦੀ ਜਿਹੜੀ ਜਿੰਨੀ ਵੀ ਜ਼ਿਆਦਾ ਹਾਸਲ ਹਥਿਆਰਾਂ 'ਚ ਉਹ ਸਿੱਖਾਂ ਤੇ ਮੁਸਲਮਾਨਾਂ ਦਾ ਹੀ ਹੈ। ਹੁਣ ਵੀ ਤੁਸੀਂ ਦੇਖੋਗੇ ਜੇ ਸਾਡੀ ਰੈਜੀਮੈਂਟ ਦੇ ਵਿੱਚੋਂ ਸਿੱਖ ਕੱਢ ਦਿੱਤੇ ਜਾਣ ਤਾਂ ਇੰਡੀਆ ਨੂੰ ਕੋਈ ਵੀ ਦੱਬ ਲੈਂਦਾ ਜਾ ਕੇ। ਸਿੱਖ ਦਲੇਰੀ ਵਿੱਚ ਬਹੁਤ ਨਹੀਂ ਜੀ। ਮੈਂ 1-2 ਕਿਤਾਬਾਂ 'ਚ ਪੜ੍ਹਿਆ ਹੈ ਕਿ ਸਿੱਖ ਮਜ਼ਹਬ ਜਿਹੜਾ ਨਾ ਹਿੰਦੂ ਧਰਮ ਦਾ ਇੱਕ ਫਿਰਕਾ ਸੀ, ਤੇ ਉਹਦੇ ਵਿੱਚੋਂ ਸਿੱਖ ਮਜ਼ਹਬ ਨਿਕਲਿਆ। ਕੀ ਇਹ ਗੱਲ ਸੱਚ ਹੈ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਮਤ 'ਚੋਂ ਨਿਕਲੇ ਨੇ? ਕਹਿੰਦੇ ਨੇ ਕਿ ਕੁਝ ਤਲੀਮਾਤ ਇਹਨਾਂ ਦੀਆਂ ਇਸਲਾਮ ਦੇ ਮੁਤਾਬਿਕ ਨੇ, ਜਿਵੇਂ ਇੱਕ ਖੁਦਾ ਨੂੰ ਮੰਨਦੇ ਨੇ, ਕੁਝ ਤਲੀਮਾਤ ਇਹਨਾਂ ਦੀਆਂ ਹਿੰਦੂ ਮਤ ਦੇ ਮੁਤਾਬਿਕ ਨੇ, ਜਿਵੇਂ ਆਵਾਗੋਨ ਦੇ ਚੱਕਰ ਨੂੰ ਮੰਨਦੇ ਨੇ, ਜੂਨੀ ਚੱਕਰ ਨੂੰ ਮੰਨਦੇ ਨੇ। ਤੁਸੀਂ ਬਿਲਕੁਲ ਸਹੀ ਸੁਣਿਆ ਜੀ। ਦਰਅਸਲ ਦੇ ਵਿੱਚ ਕੀ ਹੈ, ਮੈਂ ਪਹਿਲਾਂ ਹੀ ਤੁਹਾਨੂੰ ਜਵਾਬ ਦਿੱਤਾ ਇਸ ਗੱਲ ਦਾ ਕਿ ਸਾਡੇ ਬਾਬਾ ਨਾਨਕ ਜੀ ਉਸ ਵੇਲੇ ਉਦੋਂ ਕੋਈ ਅਣਵੰਡਿਆ ਪੰਜਾਬ ਸੀ, ਉਦੋਂ ਤੱਕ ਕੋਈ 47 ਦੀ ਵੰਡ ਨਹੀਂ ਸੀ ਹੋਈ, ਕੋਈ ਸਿਆਸਤ ਨਹੀਂ ਸੀ ਇਸ ਤਰ੍ਹਾਂ ਦੀ। ਉਸ ਸਮੇਂ ਰਾਜੇ ਮਹਾਰਾਜਿਆਂ ਦਾ ਦੌਰ ਸੀ ਜਦੋਂ ਬਾਬਾ ਨਾਨਕ ਜੀ ਨੇ ਇਸ ਧਰਮ ਨੂੰ ਸ਼ੁਰੂ ਕੀਤਾ ਸੀ। ਬੇਸਿਕਲੀ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਸੀ, ਧਰਮ ਇਹ ਬਾਅਦ ਵਿੱਚ ਬਣਿਆ। ਬਾਬਾ ਨਾਨਕ ਖੁਦ ਹਿੰਦੂ ਸੀਗੇ, ਹਿੰਦੂ ਧਰਮ ਦੇ ਵਿੱਚ ਪੈਦਾ ਹੋਏ ਸੀ। ਉਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ, ਮਾਤਾ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਸੀ, ਜਿਹਦੇ ਕਰਕੇ ਉਹਨਾਂ ਨੇ ਆਪਣੇ ਬਚਪਨ ਤੋਂ ਹੀ ਇਹ ਚੀਜ਼ਾਂ ਸ਼ੁਰੂ ਕਰ ਦਿੱਤੀਆਂ ਸੀ। ਕਹਿੰਦੇ ਕਿ ਮੈਂ ਇਸ ਤਰ੍ਹਾਂ ਦਾ ਜਨੇਊ ਨਹੀਂ ਪਾਉਣਾ, ਜਨੇਊ ਪਾਉਂਦੇ ਆ ਹਿੰਦੂ, ਵੀ ਮੈਂ ਇਹ ਜਨੇਊ 'ਚ ਬੰਨਣਾ ਨਹੀਂ ਚਾਹੁੰਦਾ, ਮੈਂ ਨਾਮ ਦਾ ਜਨੇਊ ਪਾਉਣਾ, ਮੈਂ ਨਾਮ ਜਪੂੰਗਾ ਰੱਬ ਦਾ। ਸੋ ਇਹ ਜਿਹੀਆਂ ਚੀਜ਼ਾਂ ਅਸੀਂ ਮਤਲਬ ਕਿ ਮਿਕਸਚਰ ਹੀ ਆ ਕਹਿ ਸਕਦੇ ਹੋ ਤੁਸੀਂ, ਪਰ ਅੱਜ ਸਾਡੀ ਇੱਕ ਯੂਨੀਕ ਆਈਡੈਂਟੀਟੀ ਹੈ, ਕਿਉਂਕਿ ਕੁਛ ਵੀ ਤੁਸੀਂ ਸਮਝ ਸਕਦੇ ਹੋ ਇਸ ਚੀਜ਼ ਨੂੰ ਕਿ ਜੋ ਦਲੇਰੀ ਇਸ ਵਕਤ ਸਿੱਖ ਧਰਮ ਦੇ ਨਾਲ ਜੁੜੀ ਹੋਈ ਹੈ,
ਉਹਦਾ ਤੋੜ ਨਹੀਂ ਹੈ ਕੋਈ। ਸਿੱਖ ਮਜ਼ਹਬ ਦੇ ਵਿੱਚ ਜਿਹੜਾ ਨਾ ਸੱਚ ਤੇ ਚੋਰੀ ਦੇ ਬਾਰੇ ਚ ਕੀ ਤਾਲੀਮ ਦਿੱਤੀ ਜਾਂਦੀ ਹੈ, ਮਤਲਬ ਸੱਚ ਦੇ ਬਾਰੇ ਚ ਕੀ ਕਿਹਾ ਜਾਂਦਾ ਹੈ ਸਿੱਖ? ਇਹਦੇ ਬਾਰੇ ਮੈਂ ਤੁਹਾਨੂੰ ਇਹੀ ਕਹੂੰਗੀ ਵੀ ਚਾਹੇ ਸਿੱਖ ਹੋਵੇ ਚਾਹੇ ਮੁਸਲਿਮ ਹੋਵੇ, ਮੈਂ ਜਿੰਨੇ ਕੁ ਧਰਮਾਂ ਬਾਰੇ ਜਾਣਦੀ ਹਾਂ ਪੜ੍ਹਦੀ ਹਾਂ, ਉਹ ਸਾਰਿਆਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਇਹ ਗੁਨਾਹ ਨੇ ਚੋਰੀ ਕਰਨਾ ਜਾਂ ਹੋਰ ਕਈ ਚੀਜ਼ਾਂ। ਇਸਲਾਮ ਦੇ ਵਿੱਚ ਤਾਂ ਬਲਕਿ ਹੁਣ ਉਹ ਮੈਂ ਤਾਂ ਨਹੀਂ ਕਹਿ ਸਕਦੀ, ਪਰ ਨਿੱਜੀ ਜ਼ਿੰਦਗੀ ਵਿੱਚ ਦੇਖੀਦਾ ਹੈ ਕਿ ਦੁਬਈ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰਹਿੰਦੀਆਂ ਨੇ ਪਰ ਕੋਈ ਚੋਰੀ ਨਹੀਂ ਕਰਦਾ। ਸਖਤਾਈ ਹੋਈ ਇੰਨੀ ਹੈ। ਤੁਹਾਡੇ ਧਰਮ ਦੀ ਜਿਹੜੀ ਜਿਹੜਾ ਮਤਲਬ ਮੈਂ ਸੋਚਿਆ ਕਿ ਇਸਲਾਮ ਧਰਮ ਦੇ ਫੈਲਣ ਦਾ ਸਭ ਤੋਂ ਵੱਡਾ ਲੌਜਿਕ, ਸਭ ਤੋਂ ਵੱਡਾ ਰੀਜ਼ਨ ਹੀ ਇਹੀ ਹੈ ਕਿ ਉਹ 'ਚ ਕੱਟੜਤਾ ਹੈ। ਕਿਉਂਕਿ ਅੱਜ ਕੱਲ੍ਹ ਸਖਤੀ ਜਿਹੜੀ ਹੈ ਨਾ, ਡਿਸਿਪਲਿਨ ਜਿਹੜਾ ਉਹ ਸਖਤੀ ਤੋਂ ਬਿਨਾਂ ਨਹੀਂ ਆ ਸਕਦਾ। ਸਖਤੀ ਵੀ ਲਾਜ਼ਮੀ ਹੈ। ਮੇਰਾ ਮੰਨਣਾ ਇਹ ਹੈ ਕਿ ਸਖਤੀ ਬਹੁਤ ਜ਼ਰੂਰੀ ਹੈ ਡਿਸਿਪਲਿਨ ਵਾਸਤੇ। ਮੇਰਾ ਤੁਹਾਡੇ ਤੋਂ ਆਖਰੀ ਸਵਾਲ ਹੈ ਵੇ ਕਿ ਸਿੱਖ ਮਜ਼ਹਬ ਦੇ ਵਿੱਚ ਤਜ਼ਕੀਆ ਨਫਸ ਦਾ ਕੀ ਤਸੱਵਰ ਹੈ? ਤਜ਼ਕੀਆ ਨਫਸ, ਨਫਸ ਨੂੰ ਪਾਕ ਕਿੰਜ ਕਰਨਾ ਹੈ? ਤੁਸੀਂ ਆਪਣਾ ਸਵਾਲ ਦੁਬਾਰਾ ਮੈਨੂੰ ਸਮਝਾਓ। ਤਜ਼ਕੀਆ ਨਫਸ ਦਾ ਕੀ ਤਸੱਵਰ ਹੈ? ਮੈਨੂੰ ਵੈਸੇ ਸਮਝ ਆ ਗਈ, ਤੁਸੀਂ ਇਹ ਕਹਿ ਦਿੱਤਾ, ਇਸ ਸਵਾਲ ਦਾ ਵੀ ਜਵਾਬ ਤੁਸੀਂ ਦੇ ਦਿੱਤਾ ਇਹ ਕਹਿ ਕੇ ਕਿ 24 ਘੰਟੇ ਜਿਹੜਾ ਨਾ ਖੁਦਾ ਦਾ ਜ਼ਿਕਰ ਕਰਨ ਦਾ, ਜਿਵੇਂ ਵਾਹਿਗੁਰੂ ਕਹਿਣ ਦਾ ਤੁਹਾਨੂੰ ਜਿਹੜਾ ਨਾ ਕਿਹਾ ਜਾਂਦਾ ਹੈ, ਤੇ ਉਹਦੇ 'ਚ ਤਜ਼ਕੀਆ ਨਫਸ ਹੈ। ਨਫਸ ਦੀ ਪਾਕੀਜ਼ਗੀ ਮਤਲਬ ਆਪਣੇ ਆਪ ਨੂੰ ਕਿੰਜ ਪਾਕ ਕਰਨਾ ਹੈ, ਮਤਲਬ ਆਪਣੇ ਆਪ ਨੂੰ ਬਾਤਨ ਜਿਹੜੀ ਤੁਹਾਡੀ ਅੰਦਰ ਦੀ ਬੁਰਾਈ ਉਹਨੂੰ ਕਿੰਜ ਖਤਮ ਕਰਨਾ ਹੈ, ਇਹਦਾ ਤਰੀਕਾ ਕੀ ਹੈ ਤੁਹਾਡਾ? ਜਿਹੜੀ ਮਤਲਬ ਤੁਸੀਂ ਸਿਰਫ ਬਾਹਰੋਂ ਸਹੀ ਨਾ ਹੋਵੋ, ਤੁਸੀਂ ਅੰਦਰੋਂ ਵੀ ਸਹੀ ਹੋਵੋ। ਇੰਜ ਕੁਝ ਲੋਕ ਸਿਰਫ ਦਿਖਾਵਾ ਕਰਦੇ ਨੇ ਕਿ ਬਾਹਰੋਂ ਸਹੀ ਹੁੰਦੇ ਨੇ ਤੇ ਅੰਦਰੋਂ ਉਸ ਚੀਜ਼ ਨੂੰ ਕਬੂਲ ਨਹੀਂ ਕਰਦੇ। ਇਹ ਤਾਂ ਮੈਜੋਰਿਟੀ ਆਫ ਪੀਪਲ ਦੀ ਕਹਾਣੀ ਹੈ ਕਿ ਉਹ ਕਬੂਲ ਬਾਹਰੋਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਨੇ। ਮੈਂ ਤੁਹਾਨੂੰ ਪਹਿਲਾਂ ਹੀ ਬਹੁਤ ਪਹਿਲਾਂ ਹੀ ਇਹ ਗੱਲ ਨਵੇੜੀ ਹੈ ਕਿ ਪ੍ਰਮਾਤਮਾ ਨਾ ਜਿਹੜਾ ਜਿਹਨੂੰ ਕਿਸੇ ਤੇ ਇੱਕ ਵਾਰੀ ਕਿਰਪਾ ਕਰੇ ਉਹ ਉਹੀ ਦੱਸ ਸਕਦਾ ਵੀ ਉਹ ਕੀ ਕਰ ਸਕਦਾ ਹੈ। ਇੱਥੇ ਬਹੁਤ ਸਾਰੀ ਦੁਨੀਆ ਜਿਹੜੀ ਹੈ ਬਾਣੀ 'ਚ ਹੋਰ ਹੈ, ਬਾਣੇ 'ਚ ਹੋਰ ਹੈ। ਮਤਲਬ ਕਿ ਬਾਣਾ ਪਾ ਕੇ ਵੀ ਕਈ ਵਾਰ ਜਿਵੇਂ ਕਹਿ ਦਈਏ ਕਿ ਪੂਰੇ ਮਜ਼ਹਬੀ ਲੁੱਕ ਦੇ ਕੇ ਵੀ ਬਾਅਦ 'ਚੋਂ ਗਾਲਾਂ ਕੱਢਦੇ ਨਜ਼ਰ ਆਉਂਦੇ ਆ। ਮੈਨੂੰ ਨਹੀਂ ਲੱਗਦਾ ਵੀ ਫਿਰ ਉਹਨਾਂ ਦੇ ਬਾਣਿਆਂ ਦੀ ਕੋਈ ਵੈਲਿਊ ਹੈਗੀ ਹੈ, ਉਹ ਚਾਹੇ ਕਿਸੇ ਵੀ ਧਰਮ 'ਚ ਹੋਣ। ਮੈਂ ਬਿਲਕੁਲ ਹੀ ਇਸ ਮਾਮਲੇ ਵਿੱਚ ਕੱਟੜ ਹਾਂ। ਮੈਂ ਬਹੁਤਾ ਨਹੀਂ ਕਹੂੰਗੀ, ਪਰ ਮੈਨੂੰ ਨਨਕਾਣੇ ਆ ਕੇ ਜਾਂ ਇਸ ਤੋਂ ਬਿਨਾਂ ਵੀ ਬਹੁਤ ਵਧੀਆ ਇਸ ਗੱਲ ਦਾ ਹੀ ਲੱਗਦਾ ਹੈ ਕਿ ਮੇਰੇ ਤੇ ਮੈਨੂੰ ਲੱਗਦਾ ਹੁੰਦਾ ਮੈਂ ਆਪਣੀ ਨਿੱਜੀ ਦੱਸ ਸਕਦੀ ਹਾਂ ਤੁਹਾਨੂੰ ਬਿਨਾਂ ਕਿਸੇ ਚੀਜ਼ ਨਾਲ ਜੋੜਿਆ ਵੀ ਮੇਰੇ ਤੇ ਪਰਮਾਤਮਾ ਦੀ ਕਿਰਪਾ, ਮੈਨੂੰ ਹਰ ਜਗ੍ਹਾ ਜਾਣ ਦਾ ਮੌਕਾ ਮਿਲਦਾ। ਮੈਂ ਹਿੰਦੂਆਂ ਨਾਲ ਵੀ ਬੈਠਦੀ ਹਾਂ, ਸਿੱਖਾਂ ਨਾਲ ਵੀ ਬੈਠਦੀ ਹਾਂ, ਮੁਸਲਿਮ ਨਾਲ ਵੀ ਬੈਠਦੀ ਹਾਂ, ਈਸਾਈਆਂ ਨਾਲ ਵੀ ਬੈਠਦੀ ਹਾਂ ਜੀ। ਬਲਕਿ ਜੇ ਮੈਨੂੰ ਇੱਦਾਂ ਲੱਗਦਾ ਕਿ ਸਾਨੂੰ ਕੱਟੜ ਨਹੀਂ ਹੋਣਾ ਚਾਹੀਦਾ। ਇਹ ਮੈਨੂੰ ਆਪਦੇ ਧਰਮ ਦੀ ਸਭ ਤੋਂ ਚੰਗੀ ਗੱਲ ਇਹੀ ਲੱਗਦੀ ਹੈ ਕਿ ਅਸੀਂ ਕੱਟੜ ਨਹੀਂ ਹਾਂ। ਠੀਕ ਹੈ, ਸਖਤੀ ਜ਼ਰੂਰ ਚਾਹੀਦੀ ਹੈ ਪਰ ਕੱਟੜਤਾ ਨਹੀਂ ਚਾਹੀਦੀ, ਕਿਉਂਕਿ ਕੱਟੜਤਾ ਤੋਂ ਸਭ ਤੋਂ ਬੈਸਟ ਚੀਜ਼ ਸਿੱਖ ਧਰਮ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਉਹ ਬਹੁਤ ਲੌਜੀਕਲ ਨੇ। ਉਹ ਕਿਸੇ ਵੀ ਚੀਜ਼ ਨੂੰ ਇੱਦਾਂ ਕਿਸੇ ਦੇ ਕਹੇ ਤਾਂ ਨਹੀਂ ਮੰਨ ਲੈਂਦੇ। ਇਹੀ ਗੱਲ ਸਾਨੂੰ ਬਾਬੇ ਨਾਨਕ ਨੇ ਸਿਖਾਈ ਹੈ ਵੀ ਕਿਸੇ ਦੇ ਮਗਰ ਨਹੀਂ ਲੱਗਣਾ। ਲਾਈਕ ਜਿਵੇਂ ਸ਼ੁਰੂ ਦੇ ਵਿੱਚ ਬਚਪਨ 'ਚ ਕਹਾਣੀਆਂ ਸੁਣਾਇਆ ਕਰਦੇ ਸੀ, ਸਾਡੇ ਪੰਜਾਬੀ ਦੀਆਂ ਪਾਠ ਪੁਸਤਕਾਂ 'ਚ ਵੀ ਸੀ ਵੀ ਸੂਰਜ ਨੂੰ ਪਾਣੀ ਦੇਣਾ, ਇਹ ਹਿੰਦੂ ਧਰਮ ਦਾ ਲੌਜਿਕ ਹੈ। ਬਟ ਉਹਨੇ ਕਿਹਾ ਸੀ ਵੀ ਜਦੋਂ ਤੁਹਾਡੇ ਇੱਥੋਂ ਪਾਣੀ ਡੋਲਿਆ ਤੁਹਾਡੇ ਖੇਤ 'ਚ ਨਹੀਂ ਪਹੁੰਚਦਾ, ਸੂਰਜ ਤੱਕ ਪੁੰਨ ਪਹੁੰਚਣਾ ਆ। ਤਾਂ ਮਤਲਬ ਇਹੋ ਜਿਹੀਆਂ ਚੀਜ਼ਾਂ ਵੀ ਲੌਜੀਕਲ ਰਹਿਣਾ ਸਿਖਾਇਆ ਸਾਨੂੰ, ਰੈਵੋਲੂਸ਼ਨਰੀ ਸਿਖਾਇਆ ਉਹਨਾਂ ਨੇ ਰਹਿਣਾ। ਇਸ ਕਰਕੇ ਸ਼ਾਇਦ ਅਸੀਂ ਬਹੁਤ ਮਾਈਨੋਰਿਟੀ 'ਚ ਹੋ ਕੇ ਵੀ ਪੂਰੀ ਦੁਨੀਆ 'ਤੇ ਸਾਡਾ ਨਾਮ ਹੈ ਸਿੱਖ ਧਰਮ। ਬਹੁਤ ਅੱਛਾ ਲੱਗਾ ਮੈਨੂੰ ਤੁਹਾਡਾ ਇੰਟਰਵਿਊ ਕਰਕੇ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਮੈਨੂੰ ਵੀ ਬਹੁਤ ਵਧੀਆ ਲੱਗਿਆ ਕਿ ਤੁਸੀਂ ਇਸਲਾਮਿਕ ਕੰਟਰੀ ਦੇ ਵਿੱਚ ਰਹਿ ਕੇ ਸਾਡੇ ਬਾਰੇ ਸੋਚਦੇ ਹੋ, ਪੜ੍ਹਦੇ ਹੋ, ਅਤੇ ਵਧੀਆ ਗੱਲ ਹੈ ਤੁਹਾਡੇ ਵਰਗੇ ਸਟੂਡੈਂਟ ਹੋਣਗੇ ਤਾਂ ਮੈਨੂੰ ਲੱਗਦਾ ਕਿ ਕੁਝ ਨਵੀਆਂ ਚੀਜ਼ਾਂ ਐਕਸਪਲੋਰ ਹੋਣਗੀਆਂ। ਸ਼ੁਕਰੀਆ ਜੀ।